ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਅਪਡੇਟ ਕੈਲੀਫੋਰਨੀਆ ਦੇ ਵਿੱਚ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ। ਹਰਜੋਤ ਸਿੰਘ ਜੀ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਸਤੰਬਰ ਦੀ 22 ਤਰੀਕ ਆ, ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟਰਕੀਆਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਰਕੀਆਣਾ 415-909-053। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਤਾਰਾ ਸਿੰਘ ਸਾਗਰ ਫਰੀਮਾਂਟ, ਹਰਿੰਦਰ ਪੀਨ ਸੈਨ ਹੋਜ਼ੇ, ਮਨਜੀਤ ਸਿੰਘ ਫਰੀਮਾਂਟ, ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698। ਅੱਜ ਦੀਆਂ ਖਬਰਾਂ ਵੱਲ ਆਈਏ ਤੇ ਇੱਕ ਫੈਡਰਲ ਜੱਜ ਨੇ ਕੈਲੀਫੋਰਨੀਆ ਦੇ ਵਿੱਚ ਉਹ ਲਾਅ ਨੂੰ ਜਿਹੜਾ ਆ ਬੈਕ ਕਰ ਦਿੱਤਾ ਆ, ਸਟ੍ਰਾਈਕ ਡਾਊਨ ਕਰ ਦਿੱਤਾ, ਜਿਹਦੇ ਵਿੱਚ ਕੈਲੀਫੋਰਨੀਆ ਨੇ ਬੈਨ ਲਾਇਆ ਸੀ ਹਾਈ ਕਪੈਸਿਟੀ ਗਨ ਮੈਗਜ਼ੀਨ ਦੇ ਸੰਬੰਧ ਦੇ ਵਿੱਚ। ਸੋ US ਡਿਸਟ੍ਰਿਕਟ ਕੋਰਟ ਦੇ ਜੱਜ ਰੋਜਰ ਬੈਨੀਟੇਜ਼ ਨੇ ਸੈਨ ਡੀਗੋ ਦੇ ਵਿੱਚ ਸਵੀਪਿੰਗ ਬੈਨ ਕਹਿੰਦੇ ਲਾਇਆ। ਕਹਿੰਦੇ ਵੀ ਇਹ ਟੂ ਫਾਰ ਆ ਜੋ ਬੈਨ ਲਾਇਆ ਗਿਆ ਸੀ ਯੂਜ਼ਿੰਗ ਮੈਗਜ਼ੀਨ ਫॉर ਲਾਫੁਲ ਪਰਪਸਸ। ਤੇ ਹਿਸਟਰੀ ਤੇ ਟ੍ਰੈਡੀਸ਼ਨ ਕਹਿੰਦੇ ਜਿਹੜੀ ਸੈਕੰਡ ਅਮੈਂਡਮੈਂਟ ਕਲੀਅਰਲੀ ਸਪੋਰਟਸ ਸਟੇਟ ਲਾ ਅਗੇਂਸਟ ਦ ਯੂਜ਼ ਆਫ ਮਿਸਯੂਜ਼ ਆਫ ਫਾਇਰ ਆਰਮ ਤੇ ਅਨਲਾਫੁਲ ਇੰਟੈਂਟ ਦੇ ਲਈ। ਸੋ ਜੱਜ ਨੇ ਇਹ ਵੀ ਕਿਹਾ ਕਿ ਜੂਨ 2022 ਦੇ ਵਿੱਚ ਇੱਕ US ਸੁਪਰੀਮ ਕੋਰਟ ਦਾ ਡਿਸੀਜਨ ਜੋ ਨਿਊਯਾਰਕ ਸਟੇਟ ਰਾਈਫਲ ਤੇ ਪਿਸਟਲ ਐਸੋਸੀਏਸ਼ਨ ਵਰਸਸ ਬਰੂਏਨ ਆਇਆ ਸੀ, ਉਹਦੇ ਵਿੱਚ ਵੀ ਫਾਇਰ ਆਰਮ ਰਿਸਟ੍ਰਿਕਸ਼ਨ ਦੇ ਸੰਬੰਧ ਦੇ ਵਿੱਚ ਉਹ ਕੰਸਿਸਟੈਂਟ ਸੀ ਵਿਦ ਨੇਸ਼ਨਸ ਹਿਸਟੋਰੀਕਲ ਟ੍ਰੈਡੀਸ਼ਨ ਆਫ ਫਾਇਰ ਆਰਮ ਰੈਗੂਲੇਸ਼ਨਸ। ਕੈਲੀਫੋਰਨੀਆ ਦੇ ਅਟਾਰਨੀ ਜਨਰਲ ਰੌਬ ਬਾਂਟਾ ਨੇ ਜੋ ਇਸ ਨੂੰ ਇਨਫੋਰਸ ਕਰਦੇ ਆ ਸਟੇਟ ਲਾਅਸ ਨੂੰ, ਉਹ ਉਹਨਾਂ ਨੇ ਕਿਹਾ ਆ ਵੀ ਉਹ ਸਟੇ ਲੈਣਾ ਚਾਹੁੰਦੇ ਹੈਗੇ ਆ 9 ਸਰਕਟ ਜੋ 9 US ਸਰਕਟ ਕੋਰਟ ਆਫ ਅਪੀਲ ਸੈਨ ਫਰਾਂਸਿਸਕੋ ਉੱਥੋਂ। ਇਹ ਜਿਹੜਾ ਦੱਸ ਜੀ ਵੀ ਸੈਕਿੰਡ ਅਮੈਂਡਮੈਂਟ ਵਾਲਿਆਂ ਦੇ ਲਈ ਇਹ ਇੱਕ ਖੁਸ਼ਖਬਰੀ ਦੇ ਵਜੋਂ ਦੇਖਿਆ ਜਾ ਰਿਹਾ ਆ। ਕੈਲੀਫੋਰਨੀਆ ਨੇ ਬੈਨ ਲਾਇਆ ਸੀ ਕਿਸੇ ਵੀ ਜਿਹੜੇ ਗਨ ਦਾ ਜਿਹੜਾ ਮੈਗਜ਼ੀਨ ਆ ਉਹਦੇ ਵਿੱਚ 10 ਰਾਊਂਡ ਆਫ ਐਮੂਨੇਸ਼ਨ ਤੋਂ ਵੱਧ ਨਹੀਂ ਹੋ ਸਕਦਾ। ਸੋ ਇਸ ਜਿਹੜੇ ਫੈਡਰਲ ਜੱਜ ਨੇ ਇਸ ਬੈਨ ਨੂੰ ਅਨਕਨਸਟੀਟਿਊਸ਼ਨਲ, ਗੈਰ ਸੰਵਿਧਾਨਿਕ ਕਰਾਰ ਦਿੱਤਾ। ਉਹਨਾਂ ਨੇ ਕਿਹਾ ਵੀ ਜਿਹੜੀ ਸੈਕਿੰਡ ਅਮੈਂਡਮੈਂਟ ਦੇ ਅਧੀਨ ਰਾਈਟਸ ਹੈਗੇ ਆ ਫਾਇਰ ਆਰਮ ਓਨਰਸ ਦੇ, ਉਸ ਨੂੰ ਇਹ ਵਾਇਲੇਟ ਕਰਦਾ, ਉਸ ਦੀ ਉਲੰਘਣਾ ਕਰਦਾ। US ਡਿਸਟ੍ਰਿਕਟ ਜੱਜ ਰੋਜਰ ਬਨੀਟਸ ਨੇ 71 ਪੇਜਾਂ ਦਾ ਡਿਸੀਜਨ ਇਸ ਦੇ ਵਿੱਚ ਲਿਖਿਆ ਹੈਗਾ ਆ, ਜਿਸ ਦੇ ਵਿੱਚ ਇਸ ਨੂੰ ਗੈਰ ਸੰਵਿਧਾਨਿਕ ਕਰਾਰ ਦੇ ਦਿੱਤਾ ਗਿਆ ਆ। ਸੋ ਇਹ ਚਿਰ ਤੋਂ ਜਿਹੜਾ ਮਸਲੇ ਆ ਇਹ ਚੱਲਦੇ ਆ ਰਹੇ ਸੀਗੇ। ਕਹਿੰਦੇ ਵੀ ਖਾਸ ਕਰਕੇ ਜਦੋਂ ਤੁਸੀਂ ਆਪਣੀ ਸੇਫਟੀ ਦੀ ਗੱਲ ਕਰਦੇ ਆ ਇਹ ਮੈਗਜ਼ੀਨਸ ਨੂੰ ਵਰਤਣ ਦੇ ਲਈ, ਤਾਂ ਉਦੋਂ ਇਹ ਜਿਹੜਾ ਕਾਨੂੰਨ ਆ, ਇਹ ਜਿਹੜਾ ਬੈਨ ਆ, ਅਨਕਨਸਟੀਟਿਊਸ਼ਨਲ ਨਜ਼ਰ ਆਉਂਦਾ ਆ। ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਆ, ਉਹਨਾਂ ਨੇ ਜੱਜ ਬਨੀਟਸ ਦੇ ਇਸ ਫੈਸਲੇ ਦਾ ਕ੍ਰਿਟਿਸਾਈਜ਼ ਕੀਤਾ ਆ। ਉਹਨਾਂ ਨੇ ਕਿਹਾ ਵੀ ਜਿਹੜੇ ਬਨੀਟਸ ਆ ਉਹਨਾਂ ਨੇ ਪਹਿਲਾਂ ਵੀ ਕਈ ਫਾਇਰ ਆਰਮ ਓਨਰਸ ਦੇ ਹੱਕ ਦੇ ਵਿੱਚ ਫੈਸਲੇ ਜਿਹੜੇ ਆ ਉਹ ਸੁਣਾਏ ਹੈਗੇ ਆ। ਤੇ ਉਹਨਾਂ ਨੇ ਕਿਹਾ ਵੀ ਜਿਹੜਾ ਅਪੀਲ ਕੋਰਟਸ ਦੀ ਜਿਹੜੀ ਰੂਲਿੰਗ ਸੀਗੀ ਉਹ ਹੈਲਥ ਤੇ ਸੇਫਟੀ ਆਫ ਕੈਲੀਫੋਰਨੀਅਨਸ ਦੇ ਲਈ ਇੱਕ ਚੰਗਾ ਫੈਸਲਾ ਸੀਗਾ ਜਦ ਇਹ ਬੈਨ ਲੱਗਾ ਸੀਗਾ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਐਟਮੋਸਫੇਰਿਕ ਰਿਵਰ, ਅਸਮਾਨੀ ਦਰਿਆ ਇੱਕ ਵਾਰੀ ਫੇਰ ਕੈਲੀਫੋਰਨੀਆ ਨੂੰ ਰੁੱਖ ਜਿਹੜਾ ਆ ਉਹ ਕਰ ਰਿਹਾ ਆ। ਪਿਛਲੇ ਦਿਨਾਂ ਦੇ ਵਿੱਚ ਵੀ ਆਪਾਂ ਖਬਰਾਂ ਸ਼ੇਅਰ ਕੀਤੀਆਂ ਸੀ ਵੀ ਅਲ ਨੀਨੀਓ ਇਵੈਂਟਸ ਜਿਹੜੇ ਆ ਇਸ ਵਾਰ ਤੇਜ਼ ਜਿਹੜੇ ਉਹ ਰਹਿ ਸਕਦੇ ਆ, ਜਿਸ ਕਰਕੇ ਵੈਟ ਵਿੰਟਰ ਹੋ ਸਕਦੀ ਆ। ਸਿਆਲ ਆਉਣ ਤੋਂ ਪਹਿਲਾਂ ਹੀ ਐਟਮੋਸਫੇਰਿਕ ਰਿਵਰ ਕਹਿੰਦੇ ਨਦਰਨ ਕੈਲੀਫੋਰਨੀਆ ਦੇ ਵਿੱਚ ਦਸਤਕ ਦੇ ਸਕਦਾ ਆ। ਨੈਸ਼ਨਲ ਵੈਦਰ ਸਰਵਿਸ ਨੇ ਇਹ ਕਿਹਾ ਵੀ ਜਿਹੜਾ ਲੋ ਪ੍ਰੈਸ਼ਰ ਏਰੀਆ ਆ ਉਸ ਨੇ ਇਹ ਜਿਹੜੀ ਐਟਮੋਸਫੇਰਿਕ ਰਿਵਰ ਆ ਇਸ ਨੂੰ ਬੇ ਏਰੀਆ ਤੇ ਨਦਰਨ ਕੈਲੀਫੋਰਨੀਆ ਦੇ ਵਿੱਚ ਪੁਸ਼ ਕੀਤਾ ਹੈਗਾ ਆ। ਵੈਸਟ ਕੋਸਟ ਦੇ ਵਿੱਚ ਅੱਜ ਕਹਿ ਲਓ ਵੀ ਜਿਹੜੀ ਫਾਲ ਆ
ਉਹ ਚੱਲ ਰਹੀ ਆ, ਫਾਲ ਦੀ ਸ਼ੁਰੂਆਤ ਜਿਹੜੀ ਉਹ ਹੋ ਰਹੀ ਆ ਤੇ ਇਹ ਵੈਦਰ ਇਵੈਂਟ ਜਿਹੜੀ ਐਟਮੋਸਫੇਰਿਕ ਰਿਵਰ ਦੀ ਉਹ ਇਸ ਪਾਸੇ ਵੱਲ ਨੂੰ ਹੁਣ ਵਧਣੀ ਜਿਹੜੀ ਉਹ ਸ਼ੁਰੂ ਹੋਊਗੀ ਤੇ ਕਾਫੀ ਮੀਂਹ ਜਿਹੜੇ ਉਹ ਪੈਣ ਦੀ ਸੰਭਾਵਨਾ ਆ। ਇੱਥੋਂ ਤੱਕ ਕਿ ਉਤਲੇ ਐਲਟੀਚਿਊਡਸ ਦੇ ਉੱਤੇ ਰੇਨਫਾਲ ਦੇ ਨਾਲ ਹੋ ਸਕਦਾ ਹੈ ਵੀ ਤੁਹਾਨੂੰ ਕਿਤੇ ਕਿਤੇ ਸਨੋ ਵੀ ਦੇਖਣ ਨੂੰ ਮਿਲ ਜਾਵੇ। ਜੀ ਬਿਲਕੁਲ। ਜੋ ਰੈਡਿੰਗ ਵਾਲਾ ਏਰੀਆ ਆ ਉੱਥੇ 1.5 ਇੰਚ ਤੱਕ ਜਿਹੜਾ ਮੀਂਹ ਆ ਉਹ ਪੈ ਸਕਦਾ ਹੈਗਾ ਤੇ ਕੈਲੀਫੋਰਨੀਆ ਦਾ ਜੋ ਬੇ ਏਰੀਆ ਆ ਉੱਥੇ ਕਹਿੰਦੇ ਸ਼ਾਵਰ ਹੋਊਗੇ 30 ਤੋਂ 40% ਚਾਂਸ ਹੈਗੇ ਆ। ਸੋ ਇਸ ਐਟਮੋਸਫੇਰਿਕ ਰਿਵਰ ਦੇ ਨਾਲ ਐਤਵਾਰ ਰਾਤ ਨੂੰ ਸ਼ੁਰੂ ਹੋ ਕੇ ਪੂਰਾ ਦਿਨ ਸੋਮਵਾਰ ਤੇ ਟਿਊਜ਼ਡੇ ਮੰਗਲਵਾਰ ਮਾਰਨਿੰਗ ਤੱਕ ਜਿਹੜਾ ਮੀਂਹ ਆ ਉਹ ਪਊਗਾ। ਅਗਲੀ ਖਬਰ ਵਿੱਚ ਚਲੀਏ, ਕਹਿੰਦੇ ਵੀ 12 ਲੱਖ ਦੇ ਕਰੀਬ ਕੈਲੀਫੋਰਨੀਅਨ ਦੇ ਇਨਫਲੇਸ਼ਨ ਰਿਲੀਫ ਪੇਮੈਂਟਸ ਉਹਨਾਂ ਨੂੰ ਮਿਲਣਗੀਆਂ ਜਿਨ੍ਹਾਂ ਨੂੰ ਨਹੀਂ ਮਿਲੀਆਂ ਹੈਗੀਆਂ। ਹਜ਼ਾਰਾਂ ਦੇ ਕਰੀਬ ਹਜੇ ਵੀ ਲੋਕ ਮਿਡਲ ਕਲਾਸ ਟੈਕਸ ਰਿਫੰਡ ਦੀ ਵੇਟ ਕਰ ਰਹੇ ਹੈਗੇ ਆ, ਜਿਹਦੇ ਵਿੱਚ $200 ਤੋਂ ਲੈ ਕੇ $1050 ਤਾਈਂ ਉਹਨਾਂ ਨੇ ਇਸ਼ੂ ਕੀਤਾ ਹੈਗਾ ਆ। ਤੇ ਇੱਕ ਇਹ ਵੀ ਦੱਸਿਆ ਗਿਆ ਵੀ 9.6 ਮਿਲੀਅਨ ਡੈਬਿਟ ਕਾਰਡ ਜੋ ਉਹਨਾਂ ਨੇ ਇਸ਼ੂ ਕੀਤੇ ਸੀ ਪਿਛਲੀ ਵਾਰੀ 87% ਐਕਟੀਵੇਟ ਹੋਏ ਆ, ਬਾਕੀ ਐਕਟੀਵੇਟ ਹੀ ਨਹੀਂ ਹੋਏ ਹੈਗੇ। 13% ਕਾਰਡਸ ਹਜੇ ਤੱਕ ਐਕਟੀਵੇਟ ਨਹੀਂ ਹੋਏ ਜੋ ਕਿ 12,48,000 ਬਣਦਾ ਹੈਗਾ। ਸੋ ਅਨਐਕਟੀਵੇਟਡ ਕਾਰਡ ਦਾ ਅਮਾਉਂਟ $600 ਮਿਲੀਅਨ ਅਨਯੂਜ਼ਡ ਬੈਨੀਫਿਟਸ ਦੇ ਵਿੱਚ ਬਣਦਾ ਹੈਗਾ। ਸੋ ਹੋ ਸਕਦਾ ਸਟੇਟ ਕਹਿੰਦੇ ਵੀ ਦੁਬਾਰਾ ਕੀ ਫਿਰ ਜੋ ਕਾਰਡਸ ਆ ਉਹਨਾਂ ਨੂੰ ਇਸ਼ੂ ਕਰੇ। ਜੀ। ਅਗਲੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਨੇ ਐਂਟੀ ਅਬੋਰਸ਼ਨ ਆਰਗੇਨਾਈਜੇਸ਼ਨ ਦੇ ਖਿਲਾਫ ਲਾਸੂਟ ਦਰਜ ਕੀਤਾ ਹੈ, ਉਹਨਾਂ ਨੂੰ ਸੂ ਕਰ ਦਿੱਤਾ ਆ। ਉਹਨਾਂ ਤੇ ਇਹ ਕਥਿਤ ਤੌਰ ਦੇ ਉੱਤੇ ਕੈਲੀਫੋਰਨੀਆ ਦੋਸ਼ ਲਾ ਰਿਹਾ ਆ ਵੀ ਉਹਨਾਂ ਨੇ ਅਨਪਰੂਵਨ ਟ੍ਰੀਟਮੈਂਟ ਵਰਤਿਆ ਆ ਮੈਡੀਕੇਸ਼ਨ ਅਬੋਰਸ਼ਨਸ ਨੂੰ ਰਿਵਰਸ ਕਰਨ ਦੇ ਲਈ। ਕੈਲੀਫੋਰਨੀਆ ਦੇ ਅਟਾਰਨੀ ਜਨਰਲ ਰੌਬ ਮੌਂਟਾ ਨੇ ਕੱਲ ਇਸ ਐਂਟੀ ਅਬੋਰਸ਼ਨ ਗਰੁੱਪ ਦੇ ਉਲਟ ਜਿਹੜਾ ਲਾਸੂਟ ਦਰਜ ਕੀਤਾ ਹੈ। ਹਾਰਟਬੀਟ ਇੰਟਰਨੈਸ਼ਨਲ ਇੱਕ ਮੁਲਕ ਪੱਧਰ ਦਾ ਐਂਟੀ ਅਬੋਰਸ਼ਨ ਗਰੁੱਪ ਹੈਗਾ ਆ। ਰੀਅਲ ਆਪਸ਼ਨਸ ਓਬਰੀਆ ਜਿਸ ਦੇ ਵਿੱਚ ਕਹਿੰਦੇ ਵੀ 5 ਐਂਟੀ ਅਬੋਰਸ਼ਨ ਕਾਉਂਸਲਿੰਗ ਸੈਂਟਰਸ ਨਜ਼ਰਨ ਕੈਲੀਫੋਰਨੀਆ ਦੇ ਵਿੱਚ ਖੋਲੇ ਹੋਏ ਆ। ਉਹਨਾਂ ਦੇ ਉੱਤੇ ਇਹ ਦੋਸ਼ ਲਾਏ ਆ ਵੀ ਉਹਨਾਂ ਨੇ ਫਰਾਡੂਲੈਂਟ ਤੇ ਮਿਸਲੀਡਿੰਗ ਕਲੇਮਸ ਕੀਤੇ ਨੇ ਅਬੋਰਸ਼ਨ ਪਿਲ ਦੇ ਰਿਵਰਸਲ ਆ ਉਸ ਨੂੰ ਕਰਨ ਦੇ ਲਈ। ਰੋਬਰਟੋ ਨੇ ਕਹਿੰਦੇ ਆ ਵੀ ਇਸ ਦੇ ਪਿੱਛੇ ਕੋਈ ਵੀ ਸਾਇੰਟੀਫਿਕ ਬੈਕਿੰਗ ਨਹੀਂ ਹੈਗੀ ਤੇ ਲੋਕਾਂ ਨੂੰ ਇਹ ਗੁੰਮਰਾਹਕੁੰਨ ਪ੍ਰਚਾਰ ਕਰ ਰਹੇ ਹੈਗੇ ਆ। ਸੋ ਆਪਾਂ ਨੂੰ ਪਤਾ ਹੀ ਆ ਵੀ ਲੈਫਟ ਲੀਨਿੰਗ ਪ੍ਰੋਗਰੈਸਿਵ ਵਾਲੇ ਪਾਸੇ ਨੂੰ ਜਿਹੜਾ ਕੈਲੀਫੋਰਨੀਆ ਆ ਉਹ ਲੀਨ ਕਰਦਾ ਆ ਤੇ ਉੱਥੇ ਐਂਟੀ ਅਬੋਰਸ਼ਨਸ ਜਿਹੜੇ ਅਬੋਰਸ਼ਨ ਦੇ ਉਲਟ ਲੋਕਾਂ ਦੇ ਨਾਲ ਇਹਨਾਂ ਦੇ ਸਿੰਘ ਜਿਹੜੇ ਆ ਅਕਸਰ ਫਸੇ ਰਹਿੰਦੇ ਆ। ਇੱਥੋਂ ਤੱਕ ਕਿ ਗੈਵਿਨ ਨਿਊਸਮ ਹੋਣਾ ਨੇ ਜਦੋਂ ਰੋ ਵਰਸਿਸ ਵੇਡ ਦਾ ਮੁੱਦਾ ਨੈਸ਼ਨਲ ਲੈਵਲ ਦੇ ਉੱਤੇ ਭਖਿਆ ਸੀ, ਉਸ ਨੂੰ ਉਲਟਾਇਆ ਗਿਆ ਸੀ ਸੁਪਰੀਮ ਕੋਰਟ ਦੇ ਵਿੱਚ, ਤਾਂ ਉਹਨਾਂ ਨੇ ਕਿਹਾ ਸੀਗਾ ਵੀ ਕੋਈ ਵੀ ਬਾਹਰਲੇ ਸੂਬੇ ਤੋਂ ਆ ਕੇ ਕੈਲੀਫੋਰਨੀਆ ਦੇ ਵਿੱਚ ਅਬੋਰਸ਼ਨ ਕਰਵਾ ਸਕਦਾ ਹੈਗਾ ਆ। ਸੋ ਹੁਣ ਕੈਲੀਫੋਰਨੀਆ ਦੇ ਅਟਾਰਨੀ ਜਨਰਲ ਦੇ ਦੁਆਰਾ ਇਹਨਾਂ ਐਂਟੀ ਅਬੋਰਸ਼ਨ ਗਰੁੱਪਸ ਦੇ ਉੱਤੇ ਲਾਸੂਟ ਦਰਜ ਕੀਤਾ ਗਿਆ ਇੱਕ ਅਬੋਰਸ਼ਨ ਨੂੰ ਰਿਵਰਸ ਕਰਨ ਦੀ ਮੈਡੀਕੇਸ਼ਨ ਨੂੰ ਲੈ ਕੇ। ਜੀ, ਆਪਾਂ ਸਟੇਟ ਦੀ ਗੱਲ ਕਰਦੇ ਸੀ, ਕਿਸ ਪਾਸੇ ਜਿਹੜੀ ਸਟੇਟ ਆ ਕੈਲੀਫੋਰਨੀਆ ਜਾ ਰਹੀ ਆ। ਅੱਜ ਇੱਕ ਮਿਊਜ਼ਿਕ ਦਾ ਬਹੁਤ ਹੀ ਵੱਡਾ ਮੋਗਲ ਕਰਕੇ ਉਹਨੂੰ ਜਾਣਿਆ ਜਾਂਦਾ ਹੈ, ਬਹੁਤ ਵੱਡਾ ਆਈਕਨ ਆ ਡੇਵਿਡ ਫੋਸਟਰ। ਉਹਨਾਂ ਦੀ ਡਾਟਰ ਆ ਸਾਰਾ ਫੋਸਟਰ। ਉਸਨੇ ਕਲੀਅਰਲੀ ਕਿਹਾ ਵੀ ਮੈਂ ਗੈਬਨ ਨਿਊਸਮ ਦੀਆਂ ਜੋ ਕੈਲੀਫੋਰਨੀਆ ਦੀਆਂ ਪਾਲਿਸੀਜ਼ ਆ ਉਹਨਾਂ ਦੇ ਟੋਟਲੀ ਅਗੇਂਸਟ ਆ। ਲਿਬਰਲ ਪੋਲੀਟੀਸ਼ੀਅਨਸ ਜੋ ਹੈਗੇ ਆ ਉਹ ਸਾਡੇ ਸ਼ਹਿਰਾਂ ਨੂੰ ਰਿਊਨ ਕਰ ਰਹੇ ਹੈਗੇ ਆ, ਇਹ ਉਸਨੇ ਕਿਹਾ। ਸਾਰਾ ਤੇ ਸਿਸਟਰ ਐਰਨ ਜੋ ਦੋਨੇ ਡਾਟਰਸ ਹੈਗੀਆਂ ਆ, ਉਹਨਾਂ ਨੇ ਕਿਹਾ ਵੀ ਈਵਨ ਦੋ ਅਸੀਂ ਗਰੋ ਕੈਲੀਫੋਰਨੀਆ 'ਚ ਹੋਈਆਂ, ਪਰ ਜੋ ਸਿਚੁਏਸ਼ਨ ਅਸੀਂ ਦੇਖ ਰਹੇ ਹਾਂ ਕੈਲੀਫੋਰਨੀਆ ਦੇ ਵੱਖ-ਵੱਖ ਸ਼ਹਿਰਾਂ ਦੀ, ਉਹ ਬਹੁਤ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈਗੀ ਆ। ਉਹਨਾਂ ਨੇ ਇੱਕ ਨੇ ਤਾਂ ਇਹ ਵੀ ਕਿਹਾ ਐਰਨ ਨੇ ਵੀ ਮੈਂ ਨੈਸ਼ਵਿਲ ਨੂੰ ਮੂਵ ਹੋਣ ਜਾ ਰਹੀ ਹਾਂ, ਕੈਲੀਫੋਰਨੀਆ ਤੋਂ ਜਿਹੜਾ ਸਾਡਾ ਮਨ ਆ ਉਹ ਅੱਕ ਰਿਹਾ। ਤੇ ਸਰੋਤਿਆਂ ਨੂੰ ਦੱਸਦੇ ਜਾਈਏ ਐਰਨ ਇਹ ਸਦਰਨ ਕੈਲੀਫੋਰਨੀਆ ਦੇ ਵਿੱਚ ਰਹਿੰਦੀ ਸੀ। ਸਟਾਕਟਨ ਤੋਂ ਅਗਲੀ ਖਬਰ ਆ ਰਹੀ ਹੈ। ਸੈਨ ਕਿਨ ਕਾਉਂਟੀ ਦੇ ਸ਼ੈਰਿਫ ਆਫਿਸ ਨੇ ਕਿਹਾ ਆ ਵੀ ਇੱਕ ਉੱਥੇ ਦੇ ਸਕੂਲ ਦਾ EMPLOYEE ਉਸ ਉੱਤੇ ਇਹ ਦੋਸ਼ ਸੀਗੇ ਵੀ ਉਸਨੇ ਮਾਈਨਰਸ ਦੇ ਨਾਲ ਸੈਕਸ਼ੂਅਲ ਐਕਟ ਕੀਤੇ ਆ ਤੇ ਹੁਣ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਆ। ਏਬਲ ਚਾਰਟਰ ਸਕੂਲ ਜਿਹੜੇ ਇੰਗਲਵੁੱਡ ਐਵੀਨਿਊ ਸਟਾਕਟਨ ਦੇ ਉੱਤੇ ਆ, ਉੱਥੇ ਦਾ ਇੱਕ EMPLOYEE ਐਰਿਕ ਵਾਈਟਸਾਈਡ ਉਸ ਨੂੰ ਇੱਕ ਬੱਚੇ ਦੇ ਨਾਲ
ਸੈਕਸ਼ੂਅਲ ਐਕਟ ਕਰਨ ਦੇ ਦੋਸ਼ਾਂ ਅਧੀਨ ਗ੍ਰਿਫਤਾਰ ਕੀਤਾ ਗਿਆ ਆ। ਇਸ ਬਾਬਤ ਅਜੇ ਹੋਰ ਡਿਟੇਲਸ ਜਿਹੜੀਆਂ ਉਹ ਜਾਰੀ ਨਹੀਂ ਕੀਤੀਆਂ ਗਈਆਂ ਤੇ ਨਾਲ ਇਹ ਵੀ ਨਹੀਂ ਦੱਸਿਆ ਗਿਆ ਵੀ ਕੀ ਇੱਕ ਤੋਂ ਵੱਧ ਪੀੜਤ ਬੱਚੇ ਇਸ ਦੇ ਵਿੱਚ ਸ਼ਾਮਿਲ ਨੇ। ਜੇਲ੍ਹ ਰੈਕਡ ਇਹ ਦੱਸਦੇ ਆ ਵੀ ਇਸ ਬੰਦੇ ਨੂੰ $1.5 ਮਿਲੀਅਨ ਦੀ ਬੇਲ ਦੇ ਉੱਤੇ ਹਿਰਾਸਤ ਦੇ ਵਿੱਚ ਰੱਖਿਆ ਆ ਤੇ 25 ਤਰੀਕ ਨੂੰ ਇਸ ਨੂੰ ਜੱਜ ਮੂਹਰੇ ਪੇਸ਼ ਕੀਤਾ ਜਾਵੇਗਾ। 2021 ਦੇ ਵਿੱਚ ਇਸ ਨੂੰ ਐਜ਼ ਅ ਸਿਕਿਉਰਿਟੀ ਮੋਨੀਟਰ ਵਾਈਟ ਸਾਈਡ ਨੂੰ ਜਿਹੜਾ ਹਾਇਰ ਕੀਤਾ ਗਿਆ ਸੀਗਾ। ਕਹਿੰਦੇ ਵੀ ਬੈਕਗਰਾਉਂਡ ਚੈੱਕ ਵੀ ਜਿਹੜੀ ਹੈ ਇਸ ਦੀ ਹੋਈ ਸੀ। ਬੈਕਗਰਾਉਂਡ ਚੈੱਕ ਇਸ ਦਾ ਕਲੀਅਰ ਆਇਆ ਸੀਗਾ ਡਿਪਾਰਟਮੈਂਟ ਆਫ ਜਸਟਿਸ ਦੇ ਮੁਤਾਬਕ ਤੇ ਇਸ ਨੂੰ ਫਿਰ ਇੱਕ ਅੰਗੇਜਮੈਂਟ ਸਪੈਸ਼ਲਿਸਟ ਤੇ ਕੋਚ ਦੇ ਵਜੋਂ ਵੀ ਕੰਮ ਮਿਲਿਆ ਸੀਗਾ। ਸੋ ਹੁਣ ਬੱਚਿਆਂ ਦੇ ਦੁਆਰਾ ਹੀ ਇਹ ਦੋਸ਼ ਉਹਨਾਂ ਦੇ ਪਰਿਵਾਰਾਂ ਦੇ ਦੁਆਰਾ ਅੱਗੇ ਆਏ ਹੋਣਗੇ ਤਾਂ ਹੀ ਜਿਹੜਾ ਹੁਣ ਇਸ ਨੂੰ ਅੱਗੇ ਗ੍ਰਿਫਤਾਰ ਕੀਤਾ ਗਿਆ। ਅਗਲੀ ਖਬਰ ਵੱਲ ਚਲੀਏ। ਕਾਈਜ਼ਰ ਦੇ 75,000 ਵਰਕਰਸ ਨੇ ਥ੍ਰੈਟ ਕੀਤਾ ਆ ਵੀ ਉਹ ਸਟ੍ਰਾਈਕ ਤੇ ਜਾ ਰਿਹਾ ਜੇ ਸਾਡਾ ਜਿਹੜਾ ਲੇਬਰ ਐਗਰੀਮੈਂਟ ਆ ਉਹਦੇ ਤੇ ਕਿਸੇ ਤਰ੍ਹਾਂ ਦਾ ਰੀਚ ਨਹੀਂ ਹੋਇਆ। ਕੋਲੀਸ਼ਨ ਆਫ ਕਾਈਜ਼ਰ ਪਰਮਾਨੈਂਟ ਯੂਨੀਅਨਸ ਨੇ ਅੱਜ ਵਾਰਨਿੰਗ ਦਿੱਤੀ ਆ ਵੀ ਅਕਤੂਬਰ 2 ਤੋਂ ਲੈ ਕੇ 4 ਤੱਕ ਉਹ ਸਟ੍ਰਾਈਕ ਦੇ ਉੱਤੇ ਜਾ ਸਕਦੇ ਹੈਗੇ ਆ। ਕਾਈਜ਼ਰ ਪਰਮਾਨੈਂਟ ਵਨ ਆਫ ਦਾ ਲਾਰਜੈਸਟ ਨਾਨ ਪ੍ਰੋਫਿਟ ਹੈਲਥ ਕੇਅਰ ਆਰਗੇਨਾਈਜੇਸ਼ਨ ਆ USA ਦੇ ਵਿੱਚ, ਜੋ 13 ਮਿਲੀਅਨ ਪੇਸ਼ੈਂਟਸ ਨੂੰ ਸਰਵ ਕਰਦੀ ਹੈਗੀ ਆ। ਕਾਈਜ਼ਰ ਦੂਸਰੇ ਪਾਸੇ ਇਹ ਕਹਿ ਰਿਹਾ ਵੀ ਯੂਨੀਅਨਸ ਵਾਲੇ ਆ ਜੋ ਉਹਨਾਂ ਦੇ ਕਲੇਮ ਆ ਉਹ ਮਿਸਲੀਡਿੰਗ ਆ ਤੇ ਉਹ EMPLOYEES ਨੂੰ ਅਰਜ਼ ਕਰ ਰਿਹਾ ਵੀ ਸਟ੍ਰਾਈਕ ਨਾ ਕਰੋ। ਇਹ ਯੂਨੀਅਨ ਕੋਲੀਸ਼ਨ ਨੇ ਵਾਰਨਿੰਗ ਦਿੱਤੀ ਆ ਵੀ 3 ਦਿਨਾਂ ਦੀ ਸਟ੍ਰਾਈਕ ਹੋਊਗੀ ਅਕਤੂਬਰ ਦੇ ਮਹੀਨੇ ਦੇ ਵਿੱਚ। ਕੱਲਾ ਕੈਲੀਫੋਰਨੀਆ ਨਹੀਂ, ਕੈਲੀਫੋਰਨੀਆ ਦੇ ਵਿੱਚ ਕੋਲੋਰਾਡੋ ਚ, ਓਰੀਗਨ, ਵਾਸ਼ਿੰਗਟਨ, ਵਰਜੀਨੀਆ, ਵਾਸ਼ਿੰਗਟਨ DC ਜੇ ਰੀਚ ਨਾ ਉਹਨਾਂ ਦੀ ਕੋਈ ਕਿਸੇ ਤਰ੍ਹਾਂ ਦੀ ਜਿਹੜੀ ਡੀਲ ਆ ਉਹਦੇ ਉੱਤੇ ਨਾ ਬਣੀ ਤੇ ਇਹ ਇੱਕ ਬਹੁਤ ਵੱਡਾ ਕਹਿੰਦੇ ਪ੍ਰੋਟੈਸਟ ਹੋਊਗਾ ਜੇ 75,000 ਦੇ ਕਰੀਬ ਜਿਹਦੇ 39 ਹਸਪੀਟਲ ਤੇ 600 ਦੇ ਕਰੀਬ ਮੈਡੀਕਲ ਆਫਿਸਿਸ ਰਨ ਕਰਦੇ ਆ 8 ਸਟੇਟਾਂ ਦੇ ਵਿੱਚ ਤੇ ਡਿਸਟ੍ਰਿਕਟ ਆਫ ਕੋਲੰਬੀਆ ਦੇ ਵਿੱਚ। ਜੀ ਗਵਰਨਮੈਂਟ ਸ਼ਟਡਾਊਨ ਦਾ ਬੱਦਲ ਜਿਹੜੇ ਆ ਉਹ ਮੰਡਰਾ ਰਹੇ ਨੇ। ਉਸ ਦੇ ਵਿੱਚ ਕੈਵਿਨ ਮੈਕਾਰਥੀ ਨੇ ਅੱਜ ਕਿਹਾ ਵੀ ਉਹ ਉਮੀਦ ਕਰ ਰਿਹਾ ਵੀ GOP ਦਾ ਜਿਹੜਾ ਫੰਡਿੰਗ ਦਾ ਸਟਾਪ ਗੈਪ ਵਾਲਾ ਬਿੱਲ ਆ ਉਹ ਸ਼ਟਡਾਊਨ ਦੀ ਡੈਡਲਾਈਨ ਤੋਂ ਪਹਿਲਾਂ ਪਾਸ ਹੋ ਜਾਵੇਗਾ। ਨਾਲ ਹੀ ਜਿਹੜਾ ਉਹਨਾਂ ਨੇ ਇਹ ਵੀ ਕਿਹਾ ਆ ਵੀ ਉਹ ਕਹਿ ਰਹੇ ਆ ਵੀ ਜਿਹੜੀ ਪੈਂਟਾਗਨ ਦੇ ਬਿੱਲ ਦੇ ਵਿੱਚ ਯੂਕਰੇਨ ਵਾਲੀ ਮਨੀ ਆ ਉਹ ਉਸ ਬਿੱਲ ਦੇ ਵਿੱਚੋਂ ਕੱਢ ਦਿੱਤੀ ਜਾਊਗੀ। ਸੋ ਕਹਿੰਦੇ ਵੀ GOP ਓਨਲੀ ਸਟਾਪ ਗੈਪ ਬਿੱਲ ਆ ਉਹ ਇਸ ਹਫਤੇ ਦੇ ਵਿੱਚ ਪਾਸ ਕਰਨ ਬਾਰੇ ਸੋਚ ਰਹੇ ਆ। ਇਹ ਮੈਜਰ ਕਹਿੰਦੇ ਵੀ ਜਿਹਦਾ ਕੋਈ ਕਾਨੂੰਨ ਬਣਨ ਦਾ ਚਾਂਸ ਨਹੀਂ ਹੈਗਾ ਕਿਉਂਕਿ ਸੈਨੇਟ ਦੇ ਵਿੱਚ ਡੈਮੋਕ੍ਰੇਟਸ ਦਾ ਕੰਟਰੋਲ ਆ ਤੇ ਉੱਥੇ ਇਸ ਦਾ ਪਾਸ ਹੋਣਾ ਹਾਲ ਦੀ ਘੜੀ ਨਾਮੁਮਕਿਨ ਲੱਗ ਰਿਹਾ ਹੈਗਾ। ਕੰਜ਼ਰਵੇਟਿਵਸ ਦੇ ਵਿੱਚ ਵੀ ਆਪਸੀ ਜਿਹੜੇ ਉਹ ਸਿੰਘ ਇਸ ਕੋਲੋਂ ਹੀ ਜਿਹੜੇ ਉਹ ਫਸ ਰਹੇ ਆ ਵੀ ਕਿਹੜੀ ਰਾਸ਼ੀ ਵਿੱਚ ਰੱਖਣੀ ਆ ਕਿਹੜੀ ਨਹੀਂ ਰੱਖਣੀ। ਮੈਕਾਰਥੀ ਹੁਣਾਂ ਦੇ ਉੱਤੇ ਖਾਸਾ ਪ੍ਰੈਸ਼ਰ ਜਿਹੜਾ ਇਸ ਟਾਈਮ ਪਿਆ ਹੈਗਾ ਆ। ਸੋ ਦੇਖੋ ਆਉਣ ਵਾਲਾ ਹਫਤਾ ਕਾਫੀ ਇਹ ਗੁੰਝਲਦਾਰ ਰਹਿਣ ਵਾਲਾ ਹੈ। ਅਗਲੀ ਖਬਰ ਵੱਲ ਚਲੀਏ ਤੇ ਸੈਕਰਾਮੈਂਟੋ ਤੋਂ ਖਬਰ ਆ ਰਹੀ ਆ ਵੀ 2.9 ਮੈਗਨੀਟਿਊਡ ਦਾ ਭੂਚਾਲ ਆ ਜੋ ਉਹ ਸੈਨ ਫਰਾਂਸਿਸਕੋ ਤੇ ਸੈਕਰਾਮੈਂਟੋ ਦੇ ਵਿਚਾਲੇ ਕੱਲ ਐਕਚੁਅਲੀ ਅੱਜ ਤੜਕੇ 12:14 ਤੇ ਫੀਲ ਕੀਤਾ ਗਿਆ। 4 ਮੀਲ ਡੀਪ ਕੁਐਕ ਸੀਗਾ ਇਹ। ਕੋਪਰਟੀਨੋ ਤੋਂ ਸ਼ੁਰੂ ਹੋਇਆ ਤੇ ਸੈਕਰਾਮੈਂਟੋ ਤੱਕ ਜਿਹੜਾ ਆ ਇਹ ਫੀਲ ਕੀਤਾ ਗਿਆ। 1000 ਤੋਂ ਵੱਧ ਲੋਕ ਸੈਂਟਾ ਕਰੂਜ਼ ਤੱਕ, ਵਿਲਟਿਸ ਤੱਕ ਉਹਨਾਂ ਨੇ ਵੀ ਇਸ ਦੇ ਝਟਕੇ ਜਿਹੜੇ ਆ ਉਹ ਫੀਲ ਕੀਤੇ ਹੈਗੇ ਆ। ਪਿਛਲੇ ਕੁਝ ਹਫ਼ਤਿਆਂ ਤੋਂ ਬਹੁਤ ਸਾਰੇ ਜਿਹੜੇ ਭੂਚਾਲ ਆ ਉਹ ਆ ਰਹੇ ਆ। ਪਿਛਲੇ ਦਿਨਾਂ ਦੇ ਵਿੱਚ ਟਰਲਕ ਵਾਲੇ ਏਰੀਏ ਦੇ ਵਿੱਚ ਵੀ ਇੱਕ ਵੱਡਾ ਭੂਚਾਲ ਆਇਆ ਸੀ। ਜੀ ਅਗਲੀ ਜਿਹੜੀ ਗੱਲ ਕਰਦੇ ਜਾਈਏ ਆਪਾਂ ਸਵੇਰੇ ਖਬਰ ਕਰ ਰਹੇ ਸੀ ਵੀ ਕਿਸ ਤਰੀਕੇ ਨਾਲ ਸੈਨੇਟਰ ਬੌਬ ਮਨੈਂਡਜ਼ ਉਹਨਾਂ ਦੇ ਤੇ ਉਹਨਾਂ ਦੀ ਵਾਈਫ ਦੇ ਉੱਤੇ ਦੂਜੀ ਇੱਕ ਇੰਡਾਈਟਮੈਂਟ ਉਹ ਆਈ ਆ ਬ੍ਰਾਈਬਰੀ ਦੇ ਜਿਹੜੇ ਉਹ ਮੁੱਦੇ ਦੇ ਵਿੱਚ। ਉਸ ਦੇ ਉੱਤੇ ਬੌਬ ਮਨੈਂਡਜ਼ ਉਹਨਾਂ ਨੇ ਕਿਹਾ ਵੀ ਮੈਂ ਨਿਰਦੋਸ਼ ਆ। ਕਹਿੰਦੇ ਵੀ ਜਿਹੜਾ ਵੀ ਕੋਈ ਜਸਟਿਸ ਦੇ ਵਿੱਚ ਬਲੀਵ ਕਰਦਾ ਆ ਉਹ ਆ ਇਨੋਸੈਂਸ ਅੰਟਿਲ ਪ੍ਰੂਵਨ ਗਿਲਟੀ ਤੇ ਕਹਿੰਦਾ ਵੀ ਮੈਂ ਇਹ ਜਿਹੜੇ ਚਾਰजेस ਆ ਉਹਨਾਂ ਨੂੰ ਫਾਈਟ ਕਰੂੰਗਾ ਤੇ ਮੈਂ ਕਿਤੇ ਵੀ ਜਿਹੜਾ ਆ ਉੱਥੇ ਨਹੀਂ ਜਾ ਰਿਹਾ ਹੈਗਾ। ਪ੍ਰੋਸੀਕਿਊਟਰਸ ਨੇ ਇਹ ਦਾਅਵਾ ਕੀਤਾ ਆ ਵੀ ਬੌਬ ਮਨੈਂਡਜ਼ ਤੇ ਉਹਨਾਂ ਦੀ ਵਾਈਫ ਦੇ ਦੁਆਰਾ ਹੰਡਰਡਸ ਐਂਡ ਥਾਊਜ਼ੈਂਡਸ ਆਫ ਡਾਲਰ ਦੀਆਂ ਰਿਸ਼ਵਤਾਂ ਜਿਹੜੀਆਂ ਆ ਉਹ ਲਈਆਂ ਗਈਆਂ
ਜਿਸ ਦੇ ਨਾਲ ਰਿਸ਼ਵਤਾਂ ਦੇ ਬਦਲੇ ਉਹਨਾਂ ਨੇ ਨਿਊ ਜਰਸੀ ਦੇ ਜਿਹੜੇ ਕੁਝ ਬਿਜ਼ਨਸਮੈਨ ਤੇ ਮਿਸਰ ਇਜਿਪਟ ਜਿਹੜੀ ਕੰਟਰੀ ਆ ਉਹਦੇ ਇੰਟਰਸਟ ਨੂੰ ਅੱਗੇ ਜਿਹੜਾ ਉਹ ਰੱਖਿਆ। $5 ਲੱਖ ਕੈਸ਼, $1 ਲੱਖ ਦਾ ਗੋਲਡ, ਉਹਨਾਂ ਦੇ ਨਾਮ ਵਾਲੇ ਜਿਹੜੇ ਕੋਟ ਤੇ ਉਹਨਾਂ ਦੇ ਲੋਕਰ ਚੋਂ ਵੀ ਜਿਹੜਾ ਕੈਸ਼ ਆ ਉਹ ਮਿਲਿਆ ਹੈਗਾ। ਉਹਨਾਂ ਨੇ ਇਸ ਸਾਰੇ ਐਲੀਗੇਸ਼ਨਸ ਨੂੰ ਇੱਕ ਸਮੀਅਰ ਕੈਂਪੇਨ ਦੇ ਵਜੋਂ ਜਿਹੜਾ ਆ ਦਰਕਿਨਾਰ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਆ। ਇਹ ਖੁਦ ਸੈਨੇਟ ਫੋਰਨ ਰਿਲੇਸ਼ਨ ਕਮੇਟੀ ਦੇ ਚੇਅਰਮੈਨ ਵੀ ਜਿਹੜੇ ਆ ਉਹ ਰਹੇ ਹੈਗੇ ਆ। ਤੇ ਇਹਨਾਂ ਨੇ ਇਨਫੈਕਟ ਕਹਿੰਦੇ ਆ ਵੀ ਸਟੈਪ ਡਾਊਨ ਕਰ ਦਿੱਤਾ ਸੀ ਆਪਣੀ ਇਸ ਸੀਟ ਤੋਂ। ਤੇ ਇੱਥੋਂ ਤੱਕ ਕਿ ਨਿਊ ਜਰਸੀ ਦੇ ਬਹੁਤ ਸਾਰੇ ਡੈਮੋਕ੍ਰੇਟਸ ਨੇ ਫਿਲ ਮਰਫੀ ਦੇ ਉੱਤੇ ਉਹਨੂੰ ਆਵਾਜ਼ ਲਾਈ ਆ ਵੀ ਭਾਈ ਸੈਨੇਟਰ ਤੂੰ ਹੁਣ ਰਿਜ਼ਾਈਨ ਜਿਹੜਾ ਉਹ ਕਰ ਜਾ, ਪਰ ਸੈਨੇਟਰ ਮਨੈਂਡਸ ਕਹਿੰਦਾ ਆ ਵੀ ਨਹੀਂ, ਮੈਂ ਅਜੇ ਇੱਥੇ ਹੀ ਆ। ਫੈਡਰਲ ਰਿਜ਼ਰਵ ਬੋਰਡ ਦੇ ਚੇਅਰ ਜਰੋਮੀ ਪਾਵਲ ਨੇ ਲੋਕਾਂ ਨੂੰ ਅਸ਼ੋਰ ਕੀਤਾ ਆ ਕਿ ਯੂਐਸ ਦੀ ਇਕਨੋਮੀ ਜਿਹੜੀ ਆ ਹਜੇ ਸਟਰੋਂਗ ਚੱਲ ਰਹੀ ਆ, ਪਰ ਫੈਡਰਲ ਰਿਜ਼ਰਵ ਬੋਰਡ 300 ਜੌਬਸ ਕੱਟ ਕਰਨ ਜਾ ਰਿਹਾ ਹੈਗਾ। ਸੋ ਫੈਡਰਲ ਗਵਰਨਮੈਂਟ ਦੇ ਵਿੱਚ ਪਿਛਲੇ ਦਹਾਕੇ ਦੇ ਦੌਰਾਨ 10 ਸਾਲਾਂ ਬਾਅਦ ਜੋ ਫੈਡਰਲ ਰਿਜ਼ਰਵ ਬੋਰਡ ਆ ਉਹ 300 ਲੋਕਾਂ ਨੂੰ ਲੇ ਆਫ ਕਰ ਰਿਹਾ ਹੈਗਾ। ਫੈਡ ਸਿਸਟਮ 21,000 ਦੇ ਕਰੀਬ ਲੋਕਾਂ ਨੂੰ ਇੰਪਲਾਈ ਕਰਦਾ ਹੈ 12 ਰੀਜਨਲ ਰਿਜ਼ਰਵ ਬੈਂਕਸ ਦੇ ਵਿੱਚ। 2010 ਤੋਂ ਬਾਅਦ ਇਹ 300 ਲੋਕ ਆ ਜੋ ਉਹਨਾਂ ਦੀ ਲੇ ਆਫ ਹੋਊਗੀ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਭਾਰਤ ਤੇ ਕੈਨੇਡਾ ਦੇ ਜਿਹੜਾ ਇਸ ਟਾਈਮ ਚੱਲ ਰਿਹਾ ਉਸ ਦੇ ਵਿੱਚ ਇੱਕ ਅਪਡੇਟ ਅੱਜ ਦੇ ਦਿਨ ਦੇ ਵਿੱਚ ਇਹ ਆਈ ਆ ਵੀ ਸੈਕਟਰੀ ਆਫ ਸਟੇਟ ਐਂਟਨੀ ਬਲਿੰਕਨ ਨੇ ਵੀ ਉਹ ਸੇਮ ਚੀਜ਼ ਨੂੰ ਦੁਹਰਾਇਆ ਆ ਜੋ ਕੱਲ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਜੇਕ ਸੁਲਿਵਨ ਨੇ ਕਿਹਾ ਸੀਗਾ। ਉਹ ਕਹਿੰਦੇ ਵੀ ਅਸੀਂ ਕੈਨੇਡਾ ਦੇ ਨਾਲ ਨਜ਼ਦੀਕੀ ਦੇ ਨਾਲ ਮਿਲ ਕੇ ਕੋਆਰਡੀਨੇਟ ਕਰਕੇ ਇਸ ਇਨਵੈਸਟੀਗੇਸ਼ਨ ਦੇ ਵਿੱਚ ਜੁਟੇ ਆ। ਉਹਨਾਂ ਨੇ ਕਿਹਾ ਵੀ ਅਸੀਂ ਕੈਨੇਡਾ ਦੇ ਨਾਲ ਆ ਤੇ ਉਹ ਚਾਹੁੰਦੇ ਆ ਵੀ ਭਾਰਤ ਵੀ ਸਾਥ ਦੇਵੇ ਤੇ ਜਿਹੜੇ ਇਸ ਕਤਲ ਦੇ ਵਿੱਚ ਕੈਨੇਡੀਅਨ ਸਿਟੀਜ਼ਨ ਦੇ ਕਤਲ ਦੇ ਵਿੱਚ ਦੋਸ਼ੀ ਆ ਉਸ ਨੂੰ ਫੜਨ ਦੇ ਵਿੱਚ ਮਦਦ ਜਿਹੜੀ ਉਹ ਮਿਲੇ। ਦੂਜੇ ਪਾਸੇ ਇੰਡੀਆ ਦੇ ਲਈ ਇੱਕ ਮੁਸ਼ਕਲ ਹੋਰ ਨਵੀਂ ਬਣ ਗਈ ਜਦ ਸਾਊਦੀ ਅਰੇਬੀਆ ਦਾ ਫੋਰਨ ਅਫੇਅਰਸ ਦਾ ਮਿਨਿਸਟਰ ਪ੍ਰਿੰਸ ਫੈਜ਼ਲ ਬਿਨ ਫਰਹਾਨ ਉਹਨਾਂ ਨੇ ਕੁਝ ਦਿਨ ਪਹਿਲਾਂ ਜੰਮੂ ਕਸ਼ਮੀਰ ਮਾਮਲੇ ਦੇ ਵਿੱਚ ਇੱਕ ਅਜਿਹਾ ਬਿਆਨ ਦੇ ਦਿੱਤਾ ਜਿਸ ਦੇ ਨਾਲ ਉੱਥੇ ਇੰਡੀਆ 'ਚ ਇੱਕ ਵਾਰੀ ਫੇਰ ਹਲਚਲ ਮਚ ਗਈ ਆ। ਸਾਊਦੀ ਅਰੇਬੀਆ ਤੇ ਇੰਡੀਆ ਤੇਲ ਦੇ ਐਕਸਪੋਰਟ ਇੰਪੋਰਟ ਨੂੰ ਡਾਲਰਾਂ ਤੋਂ ਹਟਾ ਕੇ ਦੂਜੇ ਪਾਸੇ ਕਰਨਾ ਚਾਹੁੰਦਾ ਹੈ। ਕਸ਼ਮੀਰ ਦੇ ਹੱਕ ਦੇ ਵਿੱਚ ਕਾਈਂਡ ਆਫ ਕਹਿ ਸਕਦੇ ਹਾਂ ਵੀ ਸਾਊਦੀ ਦਾ ਇਹ ਬਿਆਨ ਆ ਗਿਆ। ਉਹਨਾਂ ਨੇ ਕਿਹਾ ਵੀ ਜੰਮੂ ਕਸ਼ਮੀਰ ਦਾ ਜਿਹੜਾ ਮੁੱਦਾ ਆ ਉਹ ਇੱਕ ਚੈਲੰਜ ਹੈਗਾ ਆ ਉੱਥੇ ਦੀ ਸਿਕਿਉਰਿਟੀ ਦੇ ਲਈ ਤੇ ਸਟੇਬਿਲਿਟੀ ਦੇ ਲਈ। ਤੇ ਨਾਲ ਹੀ ਉਹਨਾਂ ਨੇ ਕਿਹਾ ਵੀ ਸਾਊਦੀ ਅਰੇਬੀਆ ਵਾਲੇ ਇੱਕ ਵਾਰੀ ਫੇਰ ਇਸ ਪੂਰੇ ਮਾਮਲੇ 'ਚ ਮੀਡੀਏਟ ਕਰਨ ਦੇ ਲਈ ਤਿਆਰ ਹੈਗੇ ਨੇ ਜਿਹੜੀਆਂ ਵੀ ਪਾਰਟੀਆਂ ਇਸ ਕਨਫਲਿਕਟ ਦੇ ਵਿੱਚ ਇਨਵੋਲਵ ਹੈਗੀਆਂ ਨੇ। ਸੋ ਇਸ ਤੋਂ ਬਾਅਦ ਦੇ ਵਿੱਚ ਇੰਡੀਆ 'ਚ ਇੱਕ ਵਾਰੀ ਫੇਰ ਹਲਚਲ ਮਚੀ ਆ। ਉਧਰ ਚੀਨ ਦੇ ਦੁਆਰਾ ਅਰੁਣਾਚਲ ਪ੍ਰਦੇਸ਼ ਦੇ ਖਿਡਾਰੀਆਂ ਨੂੰ ਵੀਜ਼ਾ ਨਾ ਦੇਣਾ, ਸਾਊਦੀ ਅਰੇਬੀਆ ਦਾ ਇਹ ਬਿਆਨ, ਟਰੂਡੋ ਹੋਣਾ ਦੇ ਦੁਆਰਾ ਭਾਰਤ ਉੱਤੇ ਜਿਹੜੇ ਐਲੀਗੇਸ਼ਨ, ਇਸ ਦੇ ਵਿੱਚ ਇਸ ਟਾਈਮ ਭਾਰਤ ਕਈ ਪਾਸਿਓਂ ਜਿਹੜਾ ਉਹ ਘਿਰਿਆ ਨਜ਼ਰ ਆ ਰਿਹਾ। ਨੋ ਡਾਊਟ ਉੱਥੇ ਦਾ ਮੀਡੀਆ ਉਹ ਇੰਡੀਆ ਨੂੰ ਬਹੁਤ ਇੱਦਾਂ ਜਿਹੜਾ ਉਹ ਦਿਖਾ ਰਿਹਾ ਵੀ ਇਹਦੇ ਨਾਲ ਫਰਕ ਕੋਈ ਨਹੀਂ ਪੈਂਦਾ। ਟਰੂਡੋ ਨੂੰ ਟੈਰਰਿਸਟ ਤੱਕ ਕਿਹਾ ਜਾ ਰਿਹਾ ਆ, ਉਹਨੂੰ ਨਿਊਕ ਕਰਨ ਦੀਆਂ ਧਮਕੀਆਂ ਉੱਥੇ ਦੇ ਨੈਸ਼ਨਲ ਮੀਡੀਆ ਦੇ ਉੱਤੇ ਚੱਲ ਰਹੀਆਂ ਆ ਵੀ ਟਰੂਡੋ ਦੇ ਨਾਲ ਕੋਈ ਨਹੀਂ ਖੜਾ। ਪਰ ਇੱਥੇ ਸਪਸ਼ਟ ਹੋ ਰਿਹਾ ਵੀ ਫਾਈਵ ਆਈਜ਼ ਦੇ ਬਹੁਤੇ ਮੁਲਕ ਉਹ ਇਸ ਟਾਈਮ ਕੈਨੇਡਾ ਦੇ ਨਾਲ ਹੈਗੇ ਆ ਤੇ ਇਸ ਟਾਈਮ ਭਾਰਤ ਕਈ ਜਿਹੜੇ ਪਾਸਿਆਂ ਤੋਂ ਫੋਰਨ ਪਾਲਿਸੀਜ਼ ਦੇ ਆਧਾਰ ਦੇ ਉੱਤੇ ਇਸ ਟਾਈਮ ਘਿਰਿਆ ਨਜ਼ਰ ਆ ਰਿਹਾ ਹੈਗਾ। ਸੋ ਹੁਣ ਦੇਖੋ ਉੱਥੇ ਕੀ ਹੁੰਦਾ ਹੈ। ਸੈਕਟਰੀ ਆਫ ਸਟੇਟ ਦੇ ਦੁਆਰਾ ਉਸੇ ਬਿਆਨ ਨੂੰ ਮੁੜ ਦੁਹਰਾਉਣਾ ਵੀ ਅਸੀਂ ਇਸ ਮਾਮਲੇ ਨੂੰ ਬਹੁਤ ਗੰਭੀਰਤਾ ਦੇ ਨਾਲ ਦੇਖ ਰਹੇ ਹਾਂ, ਉਹ ਸਾਰੀਆਂ ਚੀਜ਼ਾਂ ਕਾਫੀ ਇਸ ਟਾਈਮ ਭਾਰਤ ਦੇ ਉਲਟ ਚੱਲ ਰਹੀਆਂ ਹੈ। ਕੈਨੇਡਾ ਵਾਸਤੇ ਸਿੱਖ ਤੇ ਮੁਸਲਮਾਨ ਲੀਡਰਾਂ ਨੇ ਕੈਨੇਡਾ ਦੀ ਸਰਕਾਰ ਤੋਂ ਮੰਗ ਕੀਤੀ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਦਾਂ ਦੀ ਥ੍ਰੈਟ ਉਹਨਾਂ ਦੀ ਕਮਿਊਨਿਟੀ ਦੇ ਅਗੇਂਸਟ ਜਾਂ ਕਮਿਊਨਿਟੀ ਦੇ ਕਿਸੇ ਮੈਂਬਰ ਦੇ ਅਗੇਂਸਟ ਨਾ ਹੋਵੇ। ਉਹਦੇ ਉੱਤੇ ਗਵਰਨਮੈਂਟ ਨੂੰ ਇਮੀਡੀਏਟਲੀ ਜੋ ਐਕਟ ਕਰਨਾ ਚਾਹੀਦਾ ਹੈਗਾ ਆ। ਇਹ ਅੱਜ ਇੱਕ ਪ੍ਰੈਸ ਕਾਨਫਰੰਸ ਦੇ ਦੌਰਾਨ ਵਰਲਡ ਸਿੱਖ ਆਰਗੇਨਾਈਜੇਸ਼ਨ ਆਫ ਕੈਨੇਡਾ ਦੇ ਬੋਰਡ ਮੈਂਬਰ ਮੁਖਬੀਰ ਸਿੰਘ ਨੇ ਇਹ ਕਿਹਾ ਵੀ ਇਸ ਇਨਸੀਡੈਂਟ ਨੇ ਬਹੁਤ ਸਾਰੇ ਕੈਨੇਡੀਅਨਸ ਨੂੰ ਸ਼ੌਕ ਕੀਤਾ ਹੈਗਾ ਆ। ਪਰ ਅਸੀਂ ਸਿੱਖ ਕਮਿਊਨਿਟੀ ਸਰਪ੍ਰਾਈਜ਼ ਨਹੀਂ ਹੈਗੇ। ਸਾਨੂੰ ਪਤਾ ਹੈ ਵੀ ਇੰਡੀਆ ਦੀ ਸਰਕਾਰ ਜਿਹੜੀ ਆ ਇਦਾਂ ਦੇ ਕੰਮ
ਕਰਦੀ ਰਹਿੰਦੀ ਹੈਗੀ ਆ। ਉੱਧਰ ਜੋ ਮੁਸਲਮਾਨਾਂ ਦੀ ਸਭ ਤੋਂ ਵੱਡੀ ਆਰਗੇਨਾਈਜੇਸ਼ਨ ਆ ਪਾਕਿਸਤਾਨ ਦੇ ਵਿੱਚ, ਉਹਨਾਂ ਨੇ ਵੀ ਇਹ ਕਿਹਾ ਆ ਵੀ ਜੋ ਭਾਰਤ ਦਾ ਉੱਥੇ ਦਾ ਕੌਂਸਲੇਟ ਹੈਗਾ ਆ ਕੈਨੇਡਾ ਦੇ ਵਿੱਚ, ਉਸ ਨੂੰ ਇਮੀਡੀਏਟਲੀ ਕੱਢ ਦੇਣਾ ਚਾਹੀਦਾ ਤੇ ਨਾਲ ਦੀ ਨਾਲ ਜੋ RSS ਆ ਉਹਦੇ ਉੱਤੇ ਬੈਨ ਲਾਉਣਾ ਚਾਹੀਦਾ ਹੈਗਾ ਆ। ਤੇ ਇੱਕ ਹੋਰ ਸਰੋਤਿਆਂ ਨੂੰ ਅਨਾਉਂਸਮੈਂਟ ਕਰਦੇ ਜਾਂਦੇ ਮੰਡੇ ਨੂੰ, ਸੋਮਵਾਰ ਨੂੰ ਦੁਪਹਿਰੇ ਇੱਕ ਪ੍ਰੋਟੈਸਟ ਹੋਣ ਜਾ ਰਿਹਾ ਬਹੁਤ ਵੱਡਾ ਸੈਨ ਫਰਾਂਸਿਸਕੋ ਕੌਂਸਲੇਟ ਦੇ ਸਾਹਮਣੇ। ਭਾਈ ਹਰਦੀਪ ਸਿੰਘ ਨਿੱਜਰ ਹੁਣਾਂ ਦੀ ਨੂੰ ਜੋ ਕਤਲ ਕੀਤਾ ਗਿਆ ਸੀ, ਉਹਦੇ ਸੰਬੰਧ ਦੇ ਵਿੱਚ ਜੋ ਕੈਨੇਡਾ ਵੱਲੋਂ ਹੁਣ ਦੋਸ਼ ਲਾਏ ਗਏ ਹੈਗੇ ਆ ਵੀ ਇੰਡੀਆ ਦੇ ਕਰਿੰਦੇ ਉਹਦੇ ਵਿੱਚ ਇਨਵੋਲਵ ਸੀ, ਇੰਡੀਆ ਦੇ ਏਜੰਟਸ ਇਨਵੋਲਵ ਸੀ, ਉਹਦੇ ਸੰਬੰਧ ਦੇ ਵਿੱਚ ਪ੍ਰੋਟੈਸਟ ਹੋ ਰਿਹਾ। ਤੇ ਕੱਲ ਸ਼ਾਮ ਨੂੰ, ਸ਼ਨੀਚਰਵਾਰ ਨੂੰ ਸ਼ਾਮ ਨੂੰ 6 ਵਜੇ ਦੇ ਕਰੀਬ ਸਟੇਟ ਬੈਂਕ ਆਫ ਇੰਡੀਆ ਫ੍ਰਿਜ਼ਨੋ ਦੇ ਵਿੱਚ, ਕਿਉਂਕਿ ਗਵਰਨਮੈਂਟ ਆਫ ਇੰਡੀਆ ਦੀ ਪ੍ਰਾਪਰਟੀ ਆ, ਉਹਦੇ ਸਾਹਮਣੇ ਜੋ ਸੈਂਟਰਲ ਵੈਲੀ ਦੇ ਸਿੱਖ ਹੈਗੇ ਆ, ਉਹ ਵੀ ਇੱਕ ਬਹੁਤ ਵੱਡਾ ਪ੍ਰੋਟੈਸਟ ਕਰਨ ਜਾ ਰਹੇ ਹੈਗੇ। ਜੀ, ਸੋ ਕੱਲ ਨੂੰ 6 ਵਜੇ ਹੈ, ਸ਼ਾਹ ਐਵਨਿਊ ਤੇ ਆ 2787 ਵੈਸਟ ਸ਼ਾਹ ਐਵਨਿਊ ਸਵੀਟ 101 ਫ੍ਰੈਜ਼ਨੋ। ਇੱਥੇ ਇੱਕ ਸ਼ਨੀਚਰਵਾਰ ਨੂੰ 23 ਤਰੀਕ ਨੂੰ ਆ ਤੇ ਇੱਕ 25 ਤਰੀਕ ਨੂੰ 12 ਵਜੇ ਬਾਅਦ ਦੁਪਹਿਰ ਇੰਡੀਅਨ ਜਿਹੜਾ ਕਾਉਂਸਲੇਟ ਹੈਗਾ ਆ ਸੈਨ ਫਰਾਂਸਿਸਕੋ ਵਿੱਚ, ਉੱਥੇ ਜਿਹੜਾ ਆ ਉਹ ਕੈਲੀਫੋਰਨੀਆ ਦੇ ਪੱਧਰ ਦਾ ਇੱਕ ਪ੍ਰੋਟੈਸਟ ਉੱਥੇ ਕੀਤਾ ਜਾ ਰਿਹਾ ਭਾਈ ਨਿੱਜਰ ਹੁਣਾਂ ਦੇ ਕਤਲ ਦੇ ਮਾਮਲੇ ਵਿੱਚ, ਤੇ ਜੋ ਟਰੂਡੋ ਹੁਣਾਂ ਨੇ ਦੋਸ਼ ਲਾਏ ਆ ਉਸ ਮਾਮਲੇ ਦੇ ਵਿੱਚ। ਤੇ ਜਾਂਦੇ ਜਾਂਦੇ ਜੇ ਮਾਰਕੀਟਸ ਦਾ ਅੱਜ ਵੀਕਐਂਡ ਤੋਂ ਪਹਿਲਾਂ ਹਾਲ ਦੱਸਦੇ ਜਾਈਏ, ਡਾਓ ਜੋਨ ਦੇ ਵਿੱਚ ਇੱਕ ਵਾਰੀ ਫਿਰ ਗਿਰਾਵਟ ਰਹੀ ਆ, 107 ਪੁਆਇੰਟ ਘਟ ਕੇ 33,900 ਤੇ 64 ਦੇ ਉੱਤੇ ਬੰਦ ਹੋਇਆ। S&P ਦੇ ਵਿੱਚ 10 ਪੁਆਇੰਟ ਘਟ ਕੇ 4320, ਨੈਸਡੈਕ 12 ਪੁਆਇੰਟ ਘਟ ਕੇ 13,212 ਦੇ ਉੱਤੇ। ਸੋਨੇ ਦਾ ਭਾਅ $1945 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $90 ਪ੍ਰਤੀ ਬੈਰਲ, 10 ਈਅਰ ਯੀਲਡ 4.44%, ਕ੍ਰਿਪਟੋ ਕਰੰਸੀਜ਼ ਬਿਟਕਾਇਨ 26,621 ਤੇ ਇਥੀਰੀਅਮ $1596 ਦੇ ਬਰਾਬਰ। ਇੱਕ $US ਦੇ ਬਰਾਬਰ ਇੰਡੀਆ ਦੇ 83 ਰੁਪਏ ਤੇ 10 ਪੈਸੇ ਰਹੇ ਆ। ਇੱਕ $US ਦੇ ਬਰਾਬਰ ਕੈਨੇਡਾ ਦੇ $1 ਤੇ 35 ਸੈਂਟ ਤੇ ਇੱਕ $US ਦੇ ਬਰਾਬਰ ਪਾਕਿਸਤਾਨ ਦੇ 299 ਰੁਪਏ ਤੇ 20 ਪੈਸੇ। ਜੀ, ਇੱਥੇ ਪ੍ਰੋਗਰਾਮ ਦੀ ਸਮਾਪਤੀ ਆ। ਮੇਰੇ ਰਾਜਕਰਮਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਸਤਿਕਾਰ ਸੈਨਿਕ ਨਿੱਕੀ ਜਿਹੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US।